ट्रूडो कहता है कि इंडियन एजेंसियां ने मारे ने। मैं कहना कि इंडिया फिर टेबल ते बैठ के ट्रूडो दी पार्टी नाल देश नाल गल क्यों नहीं करता कि ये देश दूजे देश नूं टेबल ते बैठ के सिखां दे कतलेआम दा जवाब क्यों नहीं दे रहा। खालड़ा साहब 25,000 लाशां लभ के लिया, ਉਹਨੂੰ ਵੀ ਲਾਸ਼ ਬਣਾਤਾ। ਅੱਜ ਤੱਕ ਉਹਨਾਂ ਦਾ ਜਵਾਬ ਨਹੀਂ ਦਿੱਤਾ। ਆ ਹੁਣ ਕੀ ਜਵਾਬ ਦੇਣਗੇ? ਅਸੀਂ ਸਟੇਟਲੈਸ ਪੀਪਲ ਆ, ਸਾਡਾ ਦੇਸ਼ ਨਹੀਂ ਹੈ, ਅਸੀਂ ਦੇਸ਼ ਲਈ ਸਟਰਗਲ ਕਰ ਰਹੇ ਹਾਂ। ਇਸ ਲਈ ਸਾਨੂੰ ਪਤਾ ਹੈ ਕਿ ਗੁਲਾਮ ਕੌਮਾਂ ਦੇ ਨਾਲ ਇਹ ਹੁੰਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਅਰਦਾਸ ਬੇਨਤੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਕੀਤੀ ਗਈ ਹੈ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਸਾਹਿਬ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਹੋ ਜਿਹੀ ਇਸ ਸਮੇਂ ਸਥਿਤੀ ਹੈ ਤੇ ਅੱਗੇ ਭਵਿੱਖ ਦੇ ਵਿੱਚ ਕੀ ਵੇਖਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਅੱਜ ਮੌਜੂਦਾ ਸਥਿਤੀ ਤੁਸੀਂ ਵੇਖੀ ਹੈ, ਵੱਡੀ ਗਿਣਤੀ ਦੇ ਵਿੱਚ ਸੰਗਤ ਜੁੜੀ ਸੀ, ਅਰਦਾਸ ਬੇਨਤੀਆਂ ਕੀਤੀਆਂ ਗਈਆਂ ਨੇ। ਕੀ ਵਲਵਲੇ ਨੇ ਮਨ ਦੇ? ਦੇਖੋ, ਮਨ ਦੇ ਵਲਵਲੇ ਤਾਂ ਸੱਚੇ ਪਾਤਸ਼ਾਹ ਜਾਣਦੇ ਨੇ, ਸੰਗਤ ਜਾਣਦੀ ਹੈ। ਪਿਛਲੇ 40 ਸਾਲ ਤੋਂ ਇਸੇ ਰਸਤੇ ਤੇ ਤੁਰੇ ਹੋਏ ਆ। ਪਰ ਗੱਲ ਜੀ ਹੈ ਵੀ ਜੋ ਕੱਲ ਗੌਰਮੈਂਟ ਨੇ ਕੀਤਾ ਉਹਨੂੰ ਅੱਜ ਸ਼ਰਮ ਨਾਲ ਕਰਨਾ ਚਾਹੀਦਾ ਵੀ ਆਹ ਜਿਹੜੇ ਨੌਜਵਾਨ ਨੇ ਇਹ 84 ਤੋਂ ਲੈ ਕੇ ਅੱਜ ਤੱਕ ਨਹੀਂ ਰੁਕੇ ਤਾਂ ਅੱਜ ਰੁਕ ਜਾਣਗੇ। ਪਰ ਇਹ ਅੱਜ ਮੂੰਹ ਤੇ ਚਪੇੜ ਪਈ ਹੈ ਗੌਰਮੈਂਟ ਦੇ ਕਿ ਨੌਜਵਾਨਾਂ ਨੇ ਫਿਰ ਵੀ ਇੱਥੇ ਆ ਕੇ ਅਰਦਾਸ ਬੇਨਤੀਆਂ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਸਿੱਖ ਕੌਮ ਆਪਣੇ ਜੁਝਾਰੂ ਲੀਡਰਾਂ ਨਾਲ ਨੇ ਜਿਹੜੇ ਜੂਝਦੇ ਨੇ, ਕੌਮ ਲਈ ਜਿਹੜੇ ਜੂਝਦੇ। ਅੱਜ ਅੰਮ੍ਰਿਤਪਾਲ ਜੂਝ ਰਿਹਾ। ਮੈਂ ਸੰਤ ਜਰਨੈਲ ਸਿੰਘ ਨੂੰ ਵੀ ਇਹਨਾਂ ਅੱਖਾਂ ਨਾਲ ਦੇਖਿਆ ਤੇ ਉਸ ਤੋਂ ਬਾਅਦ ਦਾ ਟਾਈਮ ਇੱਕ ਸਾਲ ਇੱਕ ਮਹੀਨਾ ਮੈਨੂੰ ਜਿੱਥੇ ਮਰਜ਼ੀ ਪੁੱਛ ਲਓ। ਚਲਦਾ ਅੱਜ ਇਹ ਅੰਮ੍ਰਿਤਪਾਲ ਸਿੰਘ ਤੇ ਆ ਗਿਆ। ਅੰਮ੍ਰਿਤਪਾਲ ਸਿੰਘ ਤੋਂ ਅੱਗੇ ਚੱਲ ਕੇ ਸਾਡੇ ਬੱਚੇ ਪਾਕਿਸਤਾਨ 'ਚ ਸ਼ਹੀਦ ਕਰਤੇ, ਪੰਜਵੜ ਸਾਹਿਬ, ਇੰਗਲੈਂਡ 'ਚ ਖੰਡਾ ਸਾਹਿਬ, ਨਿੱਜਰ ਸਾਹਿਬ ਕੈਨੇਡਾ 'ਚ, ਸਿੱਧੂ ਮੂਸੇਵਾਲਾ ਪੰਜਾਬ 'ਚ ਤੇ ਹਰਿਆਣੇ ਦੇ ਵਿੱਚ ਦੀਪ ਸਿੱਧੂ। ਇਹਨਾਂ ਦੀ ਗੱਲ ਕਿਹਨੇ ਕੀਤੀ ਹੈ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਇਹ ਨਹੀਂ ਆਪਾਂ ਇੱਥੇ ਬੋਲਦੇ ਹਾਂ। ਪਾਰਲੀਮੈਂਟ ਦਾ ਰਿਕਾਰਡ ਕੱਢੋ, YouTube ਖੋਲ੍ਹੋ, ਸਾਰੀ ਦੁਨੀਆ 'ਚ ਖੁੱਲ੍ਹਦੀ ਹੈ। ਪਾਰਲੀਮੈਂਟ ਦੇ ਵਿੱਚ ਕੌਣ ਕੀ ਬੋਲਿਆ, ਕਿਹਨੇ ਆਪਣੀ ਕੌਮ ਦੀ ਆਪਣੇ ਦਰਦ ਦੀ ਗੱਲ ਕੀਤੀ ਹੈ। ਤੁਸੀਂ ਜੋ ਸਿਮਰਨਜੀਤ ਸਿੰਘ ਮਾਨ ਨੂੰ ਦੇਖੋਗੇ, ਆਪ ਜੀ ਦੇ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ ਕਿ ਸਿਮਰਨਜੀਤ ਸਿੰਘ ਮਾਨ ਨੇ ਇਹੀ ਗੱਲ ਪ੍ਰੈਸ ਕਾਨਫਰੰਸ 'ਚ ਕੀਤੀ ਹੈ, ਇਹੀ ਗੱਲ ਪਾਰਲੀਮੈਂਟ ਦੇ ਵਿੱਚ ਕੀਤੀ ਹੈ। ਬਹੁਤ ਮੁਸ਼ਕਿਲ ਹੁੰਦਾ ਹੈ ਕਿਸੇ ਦੇਸ਼ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਨਾਮ ਲੈ ਕੇ ਕਹਿਣਾ ਕਿ ਤੁਹਾਡੀਆਂ ਏਜੰਸੀਆਂ ਨੇ ਸਾਡੇ ਮੁੰਡੇ ਵਿਦੇਸ਼ਾਂ ਵਿੱਚ ਕਤਲ ਕਰ ਦਿੱਤੇ। ਟਰੂਡੋ ਕਹਿੰਦਾ ਹੈ ਕਿ ਇੰਡੀਅਨ ਏਜੰਸੀਆਂ ਨੇ ਮਾਰੇ ਨੇ। ਮੈਂ ਕਹਿਣਾ, ਪਾਰਟੀ ਵੱਲੋਂ ਕਹਿਣਾ ਕਿ ਇੰਡੀਆ ਫਿਰ ਟੇਬਲ ਤੇ ਬੈਠ ਕੇ ਟਰੂਡੋ ਦੀ ਪਾਰਟੀ ਨਾਲ ਦੇਸ਼ ਨਾਲ ਗੱਲ ਕਿਉਂ ਨਹੀਂ ਕਰਦਾ। ਇਹ ਗੱਲਾਂ ਕਰਨ ਆਏ ਹਾਂ ਅਸੀਂ ਇੱਥੇ। ਅਸੀਂ ਅੰਮ੍ਰਿਤਪਾਲ ਸਿੰਘ ਜੀ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ, ਹੋਰ ਸਾਰੇ ਬੰਦੀ ਸਿੰਘਾਂ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਹਾਂ। ਪਰ ਨਾਲ ਇਹ ਗੱਲ ਕਰਨ ਆਏ ਹਾਂ ਕਿ ਇਹ ਦੇਸ਼ ਦੂਜੇ ਦੇਸ਼ ਨੂੰ ਟੇਬਲ ਤੇ ਬੈਠ ਕੇ ਸਿੱਖਾਂ ਦੇ ਕਤਲੇਆਮ ਦਾ ਜਵਾਬ ਕਿਉਂ ਨਹੀਂ ਦੇ ਰਿਹਾ। ਬਸ ਇਹ ਹੈ। ਇਹ ਸਰਕਾਰ ਕਹਿੰਦੀ ਹੈ ਕਿ ਸਾਨੂੰ ਕੋਈ ਰਿਕਾਰਡ ਦਿਓ, ਕੋਈ ਸਬੂਤ ਤੁਹਾਡੇ ਕੋਲ ਹੈਗਾ ਉਹ ਦਿਓ, ਉਹਦੇ ਤੇ ਗੱਲ ਨਹੀਂ ਕਰ ਰਹੇ। ਕੋਈ ਕਹਿੰਦੇ ਸਰਕਾਰ ਤੁਹਾਨੂੰ ਤੇ ਮੈਨੂੰ ਕਹਿੰਦੀ ਹੈ। ਸਰਕਾਰ ਜਿਹੜੀ ਤੁਸੀਂ ਸਰਕਾਰ ਕਹਿੰਦੇ ਹੋ, ਮੋਦੀ ਸਾਹਿਬ, ਇੰਡੀਆ ਹਿੰਦੂ ਸਟੇਟ, ਇਹ ਵੀ UNO ਦੀ ਮੈਂਬਰ ਹੈ ਤੇ ਕੈਨੇਡਾ ਵੀ UNO ਦਾ ਮੈਂਬਰ ਹੈ। ਜੇ ਦੋਨੋਂ ਦੇਸ਼ UNO ਦੇ ਮੈਂਬਰ ਨੇ ਫਿਰ UNO ਕਾਹਦੇ ਲਈ ਬਣੀ ਹੈ? UNO ਕੇਵਲ ਗੱਲਬਾਤ ਲਈ ਬਣੀ ਹੈ। ਤੇ ਦੋਨੋਂ ਬੈਠ ਜਾਓ, ਵਿਚਕਾਰ ਬਿਠਾ ਲਓ UNO ਦਾ ਸਕੱਤਰ ਜਨਰਲ ਜਿਹੜਾ ਇਸੇ ਕੰਮ ਵਾਸਤੇ ਹੈ। ਜੇ ਦੋ ਦੇਸ਼ ਆਪਸ ਵਿੱਚ ਆਪਾ ਵਿਰੋਧੀ ਵਿਚਾਰ ਰੱਖਦੇ ਹੋਣ ਤਾਂ ਉਹ UNO ਦੇ ਟੇਬਲ ਤੇ ਬੈਠ ਜਾਣ। ਉਹ ਕਿਉਂ ਨਹੀਂ ਬੈਠ ਰਹੇ? ਇਹਦਾ ਮਤਲਬ ਦਾਲ 'ਚ ਕੋਈ ਕਾਲਾ ਹੈ ਜਾਂ ਫਿਰ ਦਾਲ ਹੀ ਮਾਂ ਦੀ ਹੈ, ਸਾਰੀ ਉਹ ਕਾਲੀ ਹੈ। ਇੰਡੀਆ ਨੇ ਸਾਡੇ ਬੱਚਿਆਂ ਦੇ, ਸਾਡੇ ਮੇਰੇ ਭਰਾਵਾਂ ਦੇ ਫੇਕ ਐਨਕਾਊਂਟਰ ਕੀਤੇ। ਮੇਰੀ ਕੌਮ ਦਾ ਜਿਹੜਾ ਖਾਲੜਾ ਸਾਹਿਬ 25,000 ਲਾਸ਼ਾਂ ਲੱਭ ਕੇ ਲਿਆਇਆ, ਉਹਨੂੰ ਵੀ ਲਾਸ਼ ਬਣਾਤਾ। ਅੱਜ ਤੱਕ ਉਹਨਾਂ ਦਾ ਜਵਾਬ ਨਹੀਂ ਦਿੱਤਾ। ਆ ਹੁਣ ਕੀ ਜਵਾਬ ਦੇਣਗੇ? ਕਿਸੇ ਦੇਸ਼ ਨੇ ਸਾਡੀ ਹਮਾਇਤ ਨਹੀਂ ਕੀਤੀ ਸੀ, ਪਰ ਗੱਲ ਤੁਰਦੀ ਅੱਜ
ਕੈਨੇਡਾ ਤੱਕ ਪਹੁੰਚ ਗਈ, ਜਦੋਂ ਉੱਥੇ ਜਾ ਕੇ ਹੱਥ ਪਾਇਆ ਹੈ। ਅਸੀਂ ਸਟੇਟਲੈਸ ਪੀਪਲ ਹਾਂ, ਸਾਡਾ ਦੇਸ਼ ਨਹੀਂ ਹੈ, ਅਸੀਂ ਦੇਸ਼ ਲਈ ਸਟਰਗਲ ਕਰ ਰਹੇ ਹਾਂ। ਇਸ ਲਈ ਸਾਨੂੰ ਪਤਾ ਹੈ ਕਿ ਗੁਲਾਮ ਕੌਮਾਂ ਦੇ ਨਾਲ ਇਹ ਹੁੰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚੁੱਪ ਕਰਕੇ ਬੈਠ ਜਾਾਂਗੇ। ਅਸੀਂ ਡੈਮੋਕ੍ਰੈਟਿਕਲੀ ਐਂਡ ਪੀਸਫੁਲੀ ਦ੍ਰਿੜਤਾ ਦੇ ਨਾਲ ਆਪਣੀ ਕੌਮੀ ਲੜਾਈ ਜਾਰੀ ਰੱਖਾਂਗੇ। ਇੱਕ ਹੋਰ ਸਵਾਲ ਬਹੁਤ ਆਉਂਦਾ ਹੈ, ਇਸ ਖਾਸ ਕਰਕੇ ਮਾਨ ਸਾਹਿਬ ਦੇ ਉੱਪਰ ਇਹ ਗੱਲ ਬਹੁਤ ਉਠਾਈ ਜਾਂਦੀ ਹੈ ਜਦੋਂ ਤੋਂ ਐਮਪੀ ਬਣੇ ਨੇ। ਮੁੜ ਤੋਂ ਇਹ ਕਿਹਾ ਜਾਂਦਾ ਹੈ ਕਿ ਐਮਪੀ ਬਣਨ ਤੋਂ ਬਾਅਦ ਉਸ ਤਰੀਕੇ ਦੇ ਨਾਲ ਮਾਨ ਸਾਹਿਬ ਨੇ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕੀ ਜਿਸ ਤਰੀਕੇ ਦੇ ਨਾਲ ਪਹਿਲਾਂ ਚੱਕ ਰਹੇ ਸੀ। ਇਸ ਦਾ ਕਾਰਨ ਪੁੱਛਦੇ ਨੇ ਲੋਕ, ਖਾਸ ਤੌਰ ਤੇ ਕਮੈਂਟ ਕਰਦੇ ਨੇ। ਸਾਡੀ ਟਿੱਪਣੀ ਨਹੀਂ ਹੈ, ਲੋਕਾਂ ਦੇ ਸਵਾਲ ਨੇ। ਚਲੋ ਤੁਸੀਂ ਲੋਕਾਂ ਦੀ ਗੱਲ ਮੇਰੇ ਤੱਕ ਪਹੁੰਚਾਈ ਹੈ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਆਪਣੇ ਲੋਕਾਂ ਨੂੰ, ਪਿਆਰਿਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ, ਜਦੋਂ ਦੇ ਪ੍ਰਧਾਨ ਸਾਹਿਬ ਐਮਪੀ ਬਣੇ ਨੇ, ਆ ਹੁਣ ਲਾਸਟ ਵਾਰੀ ਜੋ ਅੱਜ ਵੀ ਹੈਗੇ ਨੇ, 2 ਸੈਸ਼ਨ ਬੈਠੇ ਨੇ, ਤੀਜਾ ਹੁਣ ਬੈਠਣਾ 4 ਦਸੰਬਰ ਨੂੰ। ਦੋਵਾਂ ਸੈਸ਼ਨਾਂ ਵਿੱਚ ਪਹਿਲਿਆਂ ਵਿੱਚ ਬੰਦੀ ਸਿੰਘਾਂ ਦੇ ਨਾਮ ਲੈ ਕੇ, ਜਿੰਨੇ ਵੀ ਬੰਦੀ ਸਿੰਘ ਨੇ ਹਵਾਰਾ ਸਾਹਿਬ ਤੋਂ ਲੈ ਕਰਕੇ ਤੇ ਅੱਜ ਤੱਕ ਸਭ ਦਾ ਨਾਮ ਲੈ ਕੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ। ਤੇ ਦੂਸਰਾ ਸੈਸ਼ਨ ਬੈਠਿਆ, ਉਦੋਂ ਸਾਡੇ ਮੁੰਡਿਆਂ ਦਾ ਜਿਹੜਾ ਵਿਦੇਸ਼ ਵਿੱਚ ਕਤਲ ਹੋਏ ਨੇ, ਤੁਹਾਨੂੰ ਮੈਂ ਦੱਸ ਕੇ ਹਟਿਆ, ਉਹਨਾਂ ਦੀ ਗੱਲ ਕੀਤੀ ਹੈ। ਜੇ ਬੰਦਾ ਪਾਰਲੀਮੈਂਟ ਦੇ ਵਿੱਚ ਬੈਠ ਕੇ ਰਿਹਾਈ ਦੀ ਗੱਲ ਬਾਈ ਨੇਮ ਕਰ ਸਕਦਾ ਹੈ, ਤਾਂ ਫਿਰ ਇਹ ਤਾਂ ਸੰਗਤ ਨੂੰ ਬੇਨਤੀ ਕਰਦਾ ਕਿ ਜ਼ਰੂਰ ਸੁਣਿਆ ਕਰੋ ਕਿ ਪਾਰਲੀਮੈਂਟ ਦੇ ਵਿੱਚ ਬੈਠ ਕੇ ਬੰਦਾ ਕੀ ਬੋਲਿਆ। ਮੈਂ ਤੁਹਾਨੂੰ ਇਹ ਮਾਨ ਸਾਹਿਬ ਦੀ ਗੱਲ ਆਪ ਜੀ ਨੂੰ ਦੱਸਣਾ ਚਾਹੁੰਦਾ, ਪਾਰਟੀ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ। ਜਦੋਂ ਪ੍ਰਧਾਨ ਸਾਹਿਬ ਨੇ ਆ ਸਾਰੇ ਕਤਲਾਂ ਦੀ ਗੱਲ ਪਾਰਲੀਮੈਂਟ 'ਚ ਕੀਤੀ, ਉੱਥੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਜੀ ਬਾਦਲ ਉਹ ਵੀ ਬੈਠੇ ਸੀ। ਜਦੋਂ ਪ੍ਰਧਾਨ ਸਾਹਿਬ ਨੇ ਕੁਝ ਲਿਖ ਰਹੇ ਸੀ, ਲਿਖ ਕੇ ਉੱਪਰ ਦੇਖਿਆ ਤਾਂ ਉਹ ਦੋਨੋਂ ਹੈ ਨਹੀਂ ਸੀ, ਜਦ ਕਿ ਉਹਨਾਂ ਨੂੰ ਪਹਿਲਾਂ ਕਹਿਤਾ ਸੀ ਪ੍ਰਧਾਨ ਸਾਹਿਬ ਨੇ ਕਿ ਮੈਂ ਆਹ ਗੱਲ ਕਰਨੀ ਹੈ, ਤੁਸੀਂ ਸਾਰੇ ਮੇਰੀ ਹਮਾਇਤ ਕਰਿਓ ਪੰਜਾਬ ਵਾਲੇ। ਪਰ ਪੰਜਾਬ ਵਾਲੇ ਬੈਠੇ, ਚਲੋ ਕਾਂਗਰਸੀ ਬੈਠੇ ਸੀ, ਉਹਨਾਂ ਨੂੰ ਮੈਂ ਨਹੀਂ ਕਹਿੰਦਾ, ਕਹਿੰਦੇ ਤਾਂ ਅਸੀਂ ਉਹਨਾਂ ਨੂੰ ਵੀ ਹੈਗੇ ਹਾਂ, ਉਹਨਾਂ ਦੇ ਵੀ ਬੱਚੇ ਨੇ, ਪਰ ਨਹੀਂ ਜ਼ਿੰਮੇਵਾਰ ਨਿਭਾ ਰਹੇ। ਪਰ ਅਮਰ ਸਿੰਘ, ਮੈਨੂੰ ਦੱਸਿਆ ਪ੍ਰਧਾਨ ਸਾਹਿਬ ਨੇ ਕਿ ਅਮਰ ਸਿੰਘ ਜਿਹੜੇ ਕਾਂਗਰਸ ਦੇ ਐਮਪੀ ਨੇ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਨੂੰ ਮੈਂ ਪੁੱਛਿਆ ਵੀ ਇੱਥੇ ਸੁਖਬੀਰ ਸਿੰਘ ਬੈਠੇ ਸੀ, ਉਹ ਕਿੱਥੇ ਗਏ? ਜਦੋਂ ਉੱਪਰ ਦੇਖਿਆ ਇਹ ਪਾਰਲੀਮੈਂਟ ਦੇ ਅੰਦਰ ਦੀ ਗੱਲ ਹੈ, ਤਾਂ ਉਹ ਕਹਿੰਦੇ ਵੀ ਉਹ ਸਪੀਕਰ ਸਾਹਿਬ ਦੇ ਕਮਰੇ 'ਚ ਗਏ ਨੇ। ਫਿਰ ਮੈਂ ਕਿਹਾ ਵੀ ਉਹ ਤਾਂ ਫਿਰ ਵਾਪਸ ਆਉਣਗੇ। ਪ੍ਰਧਾਨ ਸਾਹਿਬ ਕਹਿੰਦੇ, ਉਹ ਕਹਿੰਦੇ ਜੀ ਸਪੀਕਰ ਦੇ ਕਮਰੇ ਦਾ ਇੱਕ ਦਰਵਾਜ਼ਾ ਬਾਹਰ ਨੂੰ ਵੀ ਖੁੱਲਦਾ ਹੈ ਜੀ, ਪ੍ਰਧਾਨ ਸਾਹਿਬ ਤੁਸੀਂ ਸਮਝੋ, ਉਹ ਹੁਣ ਨਹੀਂ ਆਉਣੇ, ਤੇ ਉਹ ਨਹੀਂ ਆਏ। ਇੱਕ ਸਵਾਲ, ਹੁਣ ਚੋਣਾਂ ਆਉਣ ਵਾਲੀਆਂ ਨੇ, ਵੋਟਾਂ ਬਣਾਈਆਂ ਜਾ ਰਹੀਆਂ ਨੇ, ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿਹੋ ਜਿਹੀ ਤਿਆਰੀ ਹੈ? ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਹੈ ਜਾਂ ਗੱਠਜੋੜ ਕਿਵੇਂ ਕੀ ਬਣੇ? ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ? ਜੀ ਜੀ ਹਾਂ, ਹਾਂਜੀ, ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨ ਦੀ ਸੰਭਾਵਨਾ ਸੀ, ਉਹਦੀਆਂ ਵੋਟਾਂ ਬਣ ਰਹੀਆਂ ਸੀ ਤੇ ਬਣ ਰਹੀਆਂ ਨੇ। ਬੇਸ਼ੱਕ ਉਹ ਕੇਵਲ 25 ਦਿਨ ਬੀਤਣ ਤੋਂ ਬਾਅਦ ਕੇਵਲ 3% ਵੋਟਾਂ ਹੀ ਬਣ ਸਕੀਆਂ ਜਿਹੜੀਆਂ ਪਿਛਲੀ ਵਾਰ ਬਣੇ ਸੀ ਉਹਦੇ ਹਿਸਾਬ ਨਾਲ, ਪਰ ਚਲੋ ਉਹਨਾਂ ਨੇ 3.5 ਮਹੀਨੇ ਅੱਗੇ ਦੇ ਦਿੱਤੇ। ਵੋਟਾਂ ਸਾਡੀ ਪਾਰਟੀਆਂ ਬਣਾ ਰਹੀਆਂ ਨੇ, ਅਸੀਂ ਵੀ ਬਣਾ ਰਹੇ ਹਾਂ, ਹੋਰ ਵੀ ਬਣਾ ਰਹੇ ਨੇ। ਪਰ ਜੋ ਅੱਜ ਸਰਕਾਰ ਨੇ ਸ਼ਡਿਊਲ ਜਾਰੀ ਕੀਤਾ ਨਾ, ਉਹ 3 ਮਈ ਨੂੰ ਲਾਸਟ ਪਬਲੀਕੇਸ਼ਨ ਹੈ, ਤੇ ਮਈ ਦੇ ਵਿੱਚ ਤਾਂ ਅਗਲੀ ਸਰਕਾਰ ਬਣ ਜਾਣੀ ਹੈ। ਭਾਵ ਬਹੁਤਾ ਜ਼ੋਰ ਹੁਣ ਧਿਆਨ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹਨਾਂ ਵੋਟਾਂ ਦੇ ਨਾਲ ਜ਼ਿਆਦਾ ਲੋਕ ਸਭਾ ਵੱਲ ਜਾਊਗਾ, ਕਿਉਂਕਿ ਲੋਕ ਸਭਾ ਦੇ ਲਈ ਇਹ ਇੱਕ ਤਰੀਕੇ ਦੇ ਨਾਲ ਸਟੰਟ ਹੀ ਮੰਨ ਸਕਦੇ ਹਾਂ ਜਾਂ ਸਿੱਖਾਂ ਦੇ ਧਾਰਮਿਕ ਆਸਥਾ ਦੇ ਨਾਲ ਖਿਲਵਾੜ ਹੀ ਮੰਨੀਏ ਇਹਨੂੰ? ਹੁਣ ਤਾਂ ਇਹੀ ਕਿਹਾ ਜਾ ਰਿਹਾ ਹੈ, ਕਿਉਂਕਿ ਹੁਣ ਹੋਰ ਕੋਈ ਸੋਚਣ ਨੂੰ ਗੱਲ ਰਹੀ ਵੀ ਬਾਕੀ ਨਹੀਂ ਹੈ ਕਿ ਭਗਵੰਤ ਸਿੰਘ ਮਾਨ ਨੇ ਇੱਕ ਪੱਤਾ ਖੇਡਿਆ ਸੀ ਕਿ ਪੰਜਾਬ ਦੇ ਸਿੱਖ ਉਲਝੇ ਰਹਿਣ। ਸ਼੍ਰੋਮਣੀ ਕਮੇਟੀ, ਅਸੀਂ ਤਾਂ ਤਰਸਦੇ ਸੀ ਵੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ 12 ਸਾਲ ਤੋਂ ਲੰਬਿਤ ਨੇ, ਪਰ ਉਹਦੇ ਕਰਕੇ ਅਸੀਂ ਤਾਂ ਬਣਾ ਰਹੇ ਸੀ, ਬਣਾਵਾਂਗੇ ਵੀ। ਪਰ ਸਰਕਾਰ ਨੇ ਇਹ ਪੱਤਾ ਖੇਡਿਆ ਸੀ। ਹੁਣ ਲੱਗਦਾ ਹੈ ਕਿ ਇਹ ਜਿਹੜਾ ਧਿਆਨ ਹੈ ਇਹ ਐਸਜੀਪੀਸੀ ਵੱਲ ਰਹੇ ਤੇ ਅਸੀਂ ਚੁੱਪ ਚੁਪੀਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜ ਲਈਏ। ਪਰ ਇੰਨੀ ਜ਼ਿਆਦਾ ਮਤਲਬ ਕਿ ਹੁਕਮਰਾਨਾਂ ਦੇ ਤਸ਼ੱਦਦ ਚੱਲਣ ਤੋਂ ਬਾਅਦ ਇੰਨੀ ਹੁਣ ਬੁੱਧੂ ਕੌਮ ਵੀ ਨਹੀਂ ਰਹੀ। ਘੱਟੋ ਘੱਟ ਕੌਮ ਦਾ ਉਹ ਹਿੱਸਾ, ਬੇਸ਼ੱਕ ਉਹਦੀ ਗਿਣਤੀ ਘੱਟ ਹੋਵੇ, ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਆਉਂਦੀ ਹੈ, ਉਹ ਹਿੱਸਾ ਜਿਹਨੇ ਵੱਧ ਥਪੇੜੇ ਖਾਧੇ ਨੇ, ਜਿਹਨੇ ਗਦਾਰੀਆਂ ਨਹੀਂ ਕੀਤੀਆਂ ਕੌਮ ਨਾਲ ਬਾਦਲਾਂ ਵਾਂਗ, ਉਹਨਾਂ ਨੂੰ ਕੋਈ ਸ਼ੰਕਾ ਨਹੀਂ ਹੈ
ਅਸੀਂ ਪਾਰਲੀਮੈਂਟ ਦੀ ਤਿਆਰੀ ਵੀ ਕਰਾਂਗੇ, ਅਸੀਂ ਐਸਜੀਪੀਸੀ ਦੀ ਤਿਆਰੀ ਵੀ ਕਰਾਂਗੇ। ਇੱਕ ਹੋਰ, ਜਦੋਂ ਵੋਟਾਂ ਬਣਾਈਆਂ ਜਾ ਰਹੀਆਂ ਨੇ, ਵੋਟਾਂ ਬਣਾਉਣ ਦੇ ਲਈ ਜਿਹੜਾ ਫਾਰਮ ਲੋੜੀਂਦਾ ਹੈ ਭਰਨਾ, ਉਹਨੂੰ ਜਦੋਂ ਵੇਖਦੇ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਅਨੁਸੂਚਿਤ ਜਾਤੀ ਵਾਲਿਆਂ ਦਾ ਇੱਕ ਅਲੱਗ ਕਾਲਮ ਬਣਿਆ ਹੋਇਆ ਹੈ। ਫਿਰ ਜਿਹੜਾ ਤੁਸੀਂ ਅਨੁਸੂਚਿਤ ਜਾਤੀ ਵੱਲ ਗੱਲ ਕੀਤੀ ਹੈ ਨਾ, ਅਸੀਂ ਪਾਰਟੀ ਵੱਲੋਂ ਲਿਖ ਕੇ ਵੀ ਦਿੱਤਾ ਹੈ ਜੱਜ ਸਾਹਿਬ ਨੂੰ, ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਗੁਰਦੁਆਰਾ ਦਾ, ਜੱਜ ਸਾਹਿਬ ਸਾਰੋ ਸਾਹਿਬ, ਅਸੀਂ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਹੈ। ਤੇ ਤੁਹਾਡੇ ਰਾਹੀਂ ਮੈਂ ਮੀਡੀਆ ਵਿੱਚ ਵੀ ਕਹਿਣਾ ਕਿ ਇਹ ਸਿੱਖੀ ਦੇ ਅਸੂਲਾਂ ਦੇ ਉਲਟ ਹੈ ਕਿ ਕਿਸੇ ਨੂੰ ਜਾਤ ਪੁੱਛੀ ਜਾਵੇ। ਉਹ ਸਥਾਨ ਹੈ ਜਿੱਥੇ ਆਪਾਂ ਖੜੇ ਹਾਂ, ਜਿੱਥੇ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਕੁੱਲ ਤੇ ਜਾਤ ਖਤਮ ਹੀ ਕਰਤੀ ਮਹਾਰਾਜ ਨੇ। ਜਿਹੜੀ ਗੱਲ ਦੂਜੀ ਮੈਂ ਗੱਲ ਕਹਿਣਾ ਚਾਹੁੰਦਾ, ਜੇ ਤੁਸੀਂ ਟੈਕਨੀਕਲੀ ਦੇਖੋ, ਆਹ ਜਿਹੜਾ ਫਾਰਮ ਹੈ, ਆਹ ਫਾਰਮ ਹੈਗਾ ਵੋਟਾਂ ਬਣਾਉਣ ਲਈ। ਵੋਟਾਂ ਬਣਾਉਣ ਲਈ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੇਰੀ ਜਾਤ ਕੀ ਹੈ। ਕੇਵਲ ਜਦੋਂ ਉਹ ਇਲੈਕਸ਼ਨ ਦੇ ਵਿੱਚ ਖੜਦਾ ਹੈ, ਉੱਥੇ ਕਾਲਮ ਹੋ ਸਕਦਾ ਹੈ। ਅੱਜ ਇਹ ਲੁਕਮਾ ਧੱਕਾ ਹੈ ਇੰਡੀਅਨ ਗੌਰਮੈਂਟ ਦਾ, ਥਰੂ ਪੰਜਾਬ ਗੌਰਮੈਂਟ, ਕਿ ਸਿੱਖਾਂ ਨੂੰ ਜਾਣ ਕੇ ਜਾਤ ਪਾਤ ਵਿੱਚ ਉਲਝਾਇਆ ਜਾਵੇ। ਇਹੀ ਮੰਨਦੇ ਹੋ? ਮੈਂ ਉਸੇ ਸਵਾਲ ਤੇ ਆਉਣ ਜਾ ਰਿਹਾ ਸੀ। ਕੇਂਦਰ ਸਰਕਾਰ ਦੇ ਵੱਲੋਂ ਮੋਨੀਟਰ ਕੀਤੀਆਂ ਜਾ ਰਹੀਆਂ ਨੇ। ਹਿੰਦੂਤਵ ਦਾ ਏਜੰਡਾ ਹੈ ਕਿ ਜਿਹੜੀ ਕੌਮ ਜਾਤ ਪਾਤ ਨੂੰ ਮੰਨਦੀ ਨਹੀਂ, ਉਹਦੇ ਵੋਟਰ ਨੂੰ ਵੀ ਪੁੱਛੋ ਵੀ ਤੇਰੀ ਜਾਤ ਕਿਹੜੀ ਹੈ, ਨਾਲੇ ਤਾਂ ਪਤਾ ਲੱਗ ਜਾਊਗਾ ਵੀ ਕਿਹੜੀ ਜਾਤ ਦੇ ਕਿੰਨੇ ਬੰਦੇ ਨੇ। ਜਦ ਕਿ ਸਿੱਖ ਨੇ ਤਾਂ ਕਹਿਣਾ ਮੈਂ ਤਾਂ ਜਾਤ ਮੰਨਦਾ ਹੀ ਨਹੀਂ। ਟਾਰਗੇਟ ਕਰਨਾ ਸੌਖਾ ਹੋ ਜੂ। ਟਾਰਗੇਟ ਕੀ, ਜਦੋਂ ਹਿੰਦੂਤਵ ਸਰਕਾਰਾਂ ਨੇ, ਆਪਾਂ ਛੋਟੀ ਗੱਲ ਨਾ ਮੰਨੀਏ, ਇਹ ਐਲਾਨ ਹੀ ਕਰਤਾ ਹੈ 1947 ਤੋਂ ਲੈ ਕੇ ਅੱਜ ਤੱਕ ਕਿ ਅਸੀਂ ਸਿੱਖ ਕੌਮ ਨੂੰ ਆਪਣੇ ਵਿੱਚ ਮਿਲਾਉਣਾ ਹੈ। ਤੇ ਸਿੱਖ ਕਹਿੰਦੇ ਅਸੀਂ ਨਵੇਕਲੀ ਕੌਮ ਆ, ਇਸ ਲਈ ਇਹ ਲੜਾਈ ਬੜੀ ਲੰਮੀ ਹੈ। ਇਹ ਜਿਹੜਾ ਫਾਰਮ ਹੈ ਉਹਦਾ ਇੱਕ ਹਿੱਸਾ ਹੈ ਕਿ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਮਿਲਾਉਣਾ ਹੈ। ਦੀਪ ਸਿੱਧੂ ਕਹਿ ਰਿਹਾ ਸੀਗਾ ਕਿ ਇੱਕ ਲਾਈਨ ਯਾਦ ਰੱਖੋ ਅੰਗਰੇਜ਼ੀ ਦੀ, ਅਸਿਮੀਲੇਟ ਔਰ ਐਲੀਮੀਨੇਟ। ਜਾਂ ਤਾਂ ਸਾਡੇ ਵਿੱਚ ਸਮਾ ਜਾਓ, ਨਹੀਂ ਤਾਂ ਤੁਹਾਨੂੰ ਖਤਮ ਕਰਤਾ ਜਾਏਗਾ। ਇਹ ਬਹੁਤ ਆਏ ਅਬਦਾਲੀ ਵਰਗੇ, ਇੰਦਰਾ ਵਰਗੇ। ਮੋਦੀ ਸਾਹਿਬ, ਨਾ ਇਹ ਕੌਮ ਕਿਸੇ 'ਚ ਮਿਕਸ ਹੋਣੀ ਹੈ, ਨਾ ਇਹ ਮਿਟਾਈ ਜਾਣੀ। ਬਹੁਤ ਬਹੁਤ ਧੰਨਵਾਦ। ਭਾਈ ਖਾਲਸਾ ਵਾਹਿਗੁਰੂ।